ਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ 12 ਹੈਗੀ ਹੈ ਜੀ ਮਾਰਚ, ਦਿਨ ਹੈਗਾ ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ, ਨੰਬਰ 408 272 2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਤਨੂਤਾ ਯੂਨੀਵਰਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸੋਹਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਸ਼ੁਰੂ ਕਰਦੇ ਹਾਂ। ਚੌਂਚ ਫੇਰੇ ਕਰੋਨਾ ਵਾਇਰਸ ਦਾ ਖੌਫ ਜਿਹੜਾ ਉਹ ਫੈਲਿਆ ਹੋਇਆ ਆ। ਕੋਈ ਵੀ ਮਿਲਾਦਾ ਮੁਲਕ ਇਸ ਤੋਂ ਬਚਿਆ ਨਹੀਂ, ਅਤੇ ਕਹਿੰਦੇ ਕਰੋਨਾ ਵਾਇਰਸ ਦੇ ਕਰਕੇ ਭਾਰਤ ਨੂੰ ਉਸ ਨੇ ਜਿਹੜਾ ਦੁਨੀਆ ਦੇ ਨਾਲੋਂ ਕੱਟਿਆ। ਹਾਂ ਬਿਲਕੁਲ, ਇਹਨਾਂ ਨੇ 15 ਤਰੀਕ ਤੱਕ ਸਾਰੇ ਜਿਹੜੇ ਵੀਜ਼ੇ ਆ ਉਹ ਕੈਂਸਲ ਕਰ ਦਿੱਤੇ ਆ, ਕੁਛ ਖਾਸ ਛੋਟਾਂ ਦੇ ਕੇ, ਮਤਲਬ ਕਿ ਜਿਸ ਤਰ੍ਹਾਂ ਸਫੀਰ ਹੈਗੇ ਆ, ਕੁਛ ਜਿੱਦਾਂ ਦੇਸ਼ਾਂ ਦੇ ਰਾਜਦੂਤ ਇੱਧਰ ਉੱਧਰ ਜਾਂਦੇ ਆ, ਜਾਂ UN ਦੇ ਅਧਿਕਾਰੀ ਆ, ਯਾਨੀ ਕੁਛ ਖਾਸ ਮਾਮਲਿਆਂ ਨੂੰ ਛੱਡ ਕੇ ਬਾਕੀ ਜਿਹੜੇ ਲੋਕ ਸੀਗੇ ਉਹਨਾਂ ਦੇ ਸਾਰੇ ਵੀਜ਼ੇ ਕੈਂਸਲ ਕਰ ਦਿੱਤੇ ਗਏ ਆ। ਤੇ ਜਿਹੜੇ ਕਿ ਮੇਰੇ ਖਿਆਲ ਦੇ ਨਾਲ ਇੱਥੇ ਆਲਰੇਡੀ ਅਰਾਈਵ ਕਰ ਚੁੱਕੇ ਆ, ਉਹਨਾਂ ਨੂੰ ਤੇ ਕੋਈ ਦਿੱਕਤ ਨਹੀਂ ਹੈ, ਪਰ ਜਿਹੜੇ ਆਉਣਾ ਚਾਹੁੰਦੇ ਸਨ ਉਹਨਾਂ ਵਾਸਤੇ ਜ਼ਰੂਰੀ ਸੂਚਨਾ ਹੈ ਕਿ 15 ਅਪ੍ਰੈਲ ਤੱਕ ਇਹਨਾਂ ਨੇ ਸਾਰਾ ਕੁਛ ਜਿਹੜਾ ਉਹ ਇੱਕ ਵਾਰੀ ਕੈਂਸਲ ਕਰ ਦਿੱਤਾ। ਤਾਂ ਇਹਦਾ ਮਤਲਬ ਇਹ ਹੈ ਕਿ ਦੁਨੀਆ ਦੇ ਨਾਲੋਂ ਇਹ ਕੱਟ ਆਫ ਹੋ ਗਿਆ। ਹਾਂ, ਹੁਣ ਇਹਦੇ ਵਿੱਚ ਇੱਕ ਹੋਰ ਵੀ ਯੱਬੂ ਪੈ ਗਿਆ। ਜਿਹੜੇ ਕ੍ਰਿਕਟ ਦੇ ਸ਼ੌਕੀਨ ਆ ਉਹਨਾਂ ਵਾਸਤੇ ਬੁਰੀ ਖਬਰ ਹੋਊਗੀ, ਕਿਉਂਕਿ ਜਿਹੜੇ ਬਾਹਰੋਂ ਖੇਡਣ ਆਉਣੇ IPL ਦੇ ਖਿਡਾਰੀ ਉਹ ਨਹੀਂ ਆਉਣਗੇ ਜੀ, ਕਿਉਂਕਿ IPL ਤੇ ਵੀ ਇੱਕ ਬਹੁਤ ਵੱਡਾ ਇਸ ਵੇਲੇ ਖਤਰਾ। ਹਾਲਾਂਕਿ BCCI ਤੁਹਾਨੂੰ ਪਤਾ ਹੀ ਆ, ਬੜੀ ਤਾਕਤਵਰ ਬਾਡੀ ਆ, ਉਹ ਕੋਸ਼ਿਸ਼ ਕਰੂਗੀ, ਅੰਤਲੇ ਪੜਾਅ ਤੱਕ ਕੋਸ਼ਿਸ਼ ਕਰੂਗੀ ਕਿ ਇਹ ਜਿਹੜਾ ਬੜਾ ਵੱਡਾ ਈਵੈਂਟ ਹੁੰਦਾ ਕ੍ਰਿਕਟ ਦਾ ਉਹ ਨਾ ਟਾਲਿਆ ਜਾਵੇ। ਬਟ ਜਿਸ ਤਰੀਕੇ ਦੇ ਨਾਲ ਹੁਣ ਇਹ ਚੀਜ਼ਾਂ ਲਗਾਤਾਰ ਹੱਥੋਂ ਖਿਸਕਦੀਆਂ ਪਈਆਂ, ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਔਖਾ ਹੋਏਗਾ। ਜੇ ਆਯੋਜਨ ਹੁੰਦਾ ਹੈ ਤਾਂ ਬਹੁਤ ਔਖਾ ਹੋਏਗਾ, ਅਦਰਵਾਈਜ਼ ਇਮਕਾਨ ਇਹੋ ਹੀ ਆ ਕਿ ਇਹ ਕੰਮ ਹੈ ਜਿਹੜਾ ਨਿਪਰੇ ਨਹੀਂ ਚੜੇਗਾ ਸ਼ਾਇਦ। ਖੈਰ ਚਲੋ, ਇਹ ਇੰਨਾ ਜ਼ਰੂਰੀ ਵੀ ਨਹੀਂ ਹੈ। ਜ਼ਰੂਰੀ ਇਸ ਵੇਲੇ ਇਹ ਆ ਕਿ ਕੋਈ ਦਵਾਈ ਬਣੇ, ਪਰ ਲੋਕ ਜਿਹੜੇ ਆ ਉਹ ਲੱਗੇ ਹੋਏ ਆ। ਸਾਇੰਸਦਾਨ ਕਹਿੰਦੇ ਆ ਕਿ ਸਾਲ 1.5 ਸਾਲ ਤੱਕ ਟੀਕਾ ਵੀ ਬਣ ਜਾਊਗਾ ਪੱਕੇ ਤੌਰ ਤੇ, ਪਰ ਜਦ ਤੱਕ ਲੋਕ ਟੀਕਾ ਬਣਾ ਰਹੇ ਆ ਤਦ ਤੱਕ ਸਾਡੇ ਇੱਧਰ ਦੇ ਪੰਜਾਬੀ ਗੀਤਕਾਰ ਉਹਦੇ ਤੇ ਗੀਤ ਬਣਾ ਰਹੇ ਆ। ਤਾਂ ਲੋਕ ਦਵਾਈਆਂ ਬਣਾਉਣਗੇ, ਅਸੀਂ ਗੀਤ ਬਣਾਵਾਂਗੇ ਕਰੋਨਾ ਤੇ। ਤਾਂ ਖੈਰ, ਡੋਨਾਲਡ ਟਰੰਪ ਨੇ ਵੀ ਯੂਰਪ ਤੋਂ ਅਮਰੀਕਾ ਦੀ ਯਾਤਰਾ ਤੇ ਜਿਹੜੀ ਆ ਉਹ 30 ਦਿਨ ਦੀ ਪਾਬੰਦੀ ਲਾਈ ਆ, ਸ਼ਾਇਦ UK ਨੂੰ ਛੱਡ ਕੇ। ਫਿਰ ਇਸ ਤੋਂ ਇਲਾਵਾ ਅੱਜ ਖਬਰ ਆਈ ਪੂਰੇ ਸੰਸਾਰ ਦੇ ਵਿੱਚ ਕਿ ਅਮਰੀਕੀ ਜਿਹੜੇ ਐਕਟਰ ਆ ਟਾਮ ਹੈਂਕਸ ਅਤੇ ਉਹਨਾਂ ਦੀ ਜਿਹੜੀ ਵਾਈਫ ਹੈ, ਉਹਨਾਂ ਨੂੰ ਵੀ ਕਰੋਨਾ ਵਾਇਰਸ ਹੈ ਜਿਹੜਾ ਪੋਜ਼ੀਟਿਵ ਆਇਆ। ਤੇ ਇੰਡੀਆ ਦੇ ਵਿੱਚ ਜੇ ਗੱਲ ਕਰੀਏ, ਲਖਨਊ, ਪਟਨਾ 'ਚ ਮਾਮਲੇ ਸਾਹਮਣੇ ਆਏ ਆ, ਕੁਛ ਹੋਰ ਮਾਮਲੇ ਸਾਹਮਣੇ ਆ, ਕੁਛ ਸ਼ੱਕੀ ਜਿਹੜੇ ਆ ਸਾਡੇ ਪੰਜਾਬ 'ਚੋਂ ਵੀ ਸਾਹਮਣੇ ਆਏ ਆ। ਹੁਣ ਤੱਕ ਜੇ ਇੰਡੀਆ ਦੀ ਗੱਲ ਕਰੀਏ, ਕਰੋਨਾ ਦੇ 73 ਮਾਮਲੇ ਆ ਜਿਹੜੇ ਉਹ ਪੁਸ਼ਟਕ ਹੋ ਚੁੱਕੇ ਆ, ਯਾਨੀ ਉਹਨਾਂ ਦੀ ਪੁਸ਼ਟੀ ਹੋ ਚੁੱਕੀ ਆ। ਰਾਜਾ ਸਾਂਸੀ ਹਵਾਈ ਅੱਡੇ ਤੋਂ ਵੀ ਇੱਕ ਮਰੀਜ਼ ਆ ਜਿਹੜਾ ਉਹ ਸ਼ੱਕੀ ਮਿਲਿਆ ਵਾ। ਤੇ ਦੂਸਰੀ ਜਿਹੜੀ ਵੱਡੀ ਖਬਰ ਆ ਇਹਨਾਂ ਸਾਰੀਆਂ ਖਬਰਾਂ ਦੇ ਦਰਮਿਆਨ ਉਹ ਇਹ ਆ ਕਿ ਇੱਕ ਤੇ ਸ਼ੇਅਰ ਬਾਜ਼ਾਰ ਜਿਹੜਾ ਅੱਜ ਲੁੱਟ ਗਿਆ ਜੀ, ਇੱਕੋ ਝਟਕੇ 'ਚ 6 ਲੱਖ ਕਰੋੜ ਰੁਪਈਆ ਇਨਵੈਸਟਰਸ ਦਾ ਡੁੱਬ ਗਿਆ। ਇਹ ਬਹੁਤ ਵੱਡਾ ਗੋਤਾ। ਪਿਛਲੇ ਵੀਕਐਂਡ ਤੇ ਵੀ ਗੋਤਾ ਖਾਧਾ ਸੀਗਾ, ਤਾਂ ਉਦੋਂ ਵੀ ਕਈ ਲੱਖ ਕਰੋੜ ਰੁਪਈਆ ਇਨਵੈਸਟਰਸ ਦਾ ਡੁੱਬ ਗਿਆ ਸੀ। ਹੁਣ ਤੁਸੀਂ ਦੇਖ ਲਓ ਕਿ ਇੰਨਾ ਵੱਡਾ ਇੱਕ ਤਰ੍ਹਾਂ ਨਾਲ ਕਰੀਏ ਕਿ ਨੁਕਸਾਨ ਕਰ ਰਿਹਾ ਕਰੋਨਾ, ਜਾਂ ਆਰਥਿਕ ਤੌਰ ਤੇ ਵੇਖੀਏ। ਮੈਂ UN ਦੀ ਅੱਜ ਇੱਕ ਰਿਪੋਰਟ ਦੇਖਦਾ ਪਿਆ ਸੀ, ਜੋ ਉਹਨਾਂ ਦੀ ਆਰਥਿਕ ਅਤੇ ਵਿਕਾਸ ਵਾਲੀ ਹੈਗੀ ਹੈ ਨਾ ਸ਼ਾਖਾ, ਤਾਂ ਉਹਨਾਂ ਦਾ ਅਨੁਮਾਨ ਆ, ਉਹ ਕਹਿੰਦੇ ਕਿ 2000 ਅਰਬ ਡਾਲਰ ਦਾ ਨੁਕਸਾਨ ਹੈ ਜਿਹੜਾ ਉਹ ਵੱਟ ਕੇ ਪਿਆ। ਜੇ ਮੰਨ ਲਓ ਮਹੀਨੇ, 1.5 ਮਹੀਨੇ, 2 ਮਹੀਨੇ, 3 ਮਹੀਨੇ ਤੱਕ ਵੀ ਜੇ ਸਾਰਾ ਚੀਜ਼ਾਂ ਹੱਲ ਹੋ ਜਾਂਦੀਆਂ, ਤਦ ਵੀ ਇੱਕ ਬਹੁਤ ਵੱਡਾ ਇਕੋਨਮੀ, ਯਾਨੀ ਦੁਨੀਆ ਦੀ ਇਕੋਨਮੀ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ। ਔਰ ਗਰੋਥ ਰੇਟ ਵੀ ਜਿਹੜੀ ਆ ਇੰਡੀਆ ਤੋਂ ਇਲਾਵਾ ਜਿਹੜੀ ਓਵਰਆਲ ਆਪਾਂ ਦੇਖਦੇ ਪੂਰੀ ਦੁਨੀਆ ਦੀ, ਤਾਂ ਉਹ ਸਾਰੀ ਗਰੋਥ ਰੇਟ ਹੀ ਪ੍ਰਭਾਵਿਤ ਹੋ ਜਾਏਗੀ। ਤਾਂ ਦੇਖ ਲਓ ਕਿ ਕਿੰਨਾ ਨੁਕਸਾਨ ਹੋਏਗਾ, ਕਿੰਨੀਆਂ ਨੌਕਰੀਆਂ ਚਲੇ ਜਾਣਗੀਆਂ, ਕਿੰਨੀਆਂ
ਦੇਸ਼ ਦੀਆਂ ਕਿੰਨੇ ਦੇਸ਼ਾਂ ਦੀਆਂ ਇਕੋਨਮੀਆਂ ਜਿਹੜੀਆਂ ਡੁੱਬ ਜਾਣਗੀਆਂ, ਅਰਥਚਾਰੇ ਜਿਹੜੇ ਡੁੱਬ ਜਾਣਗੇ। ਸੋ ਬਹੁਤ ਵੱਡੀ ਆਹਟ ਆ, ਨਾ ਸਿਰਫ ਜਾਨੀ ਨੁਕਸਾਨ ਦਾ ਇੱਕ ਭੈ ਬਣਿਆ ਹੋਇਆ ਕਿ ਪਤਾ ਨਹੀਂ ਕਿੱਥੇ ਜਾ ਕੇ ਅੰਕੜਾ ਰੁਕਣਾ, ਆਰਥਿਕ ਨੁਕਸਾਨ ਦਾ ਵੀ ਬਹੁਤ ਵੱਡਾ ਖਤਰਾ ਹੈ। ਤਾਂ ਖੈਰ ਦੂਸਰੇ ਪਾਸੇ ਵੱਡੀ ਖਬਰ ਹੈ ਜਿਹੜੀ ਕਰਤਾਰਪੁਰ ਸਾਹਿਬ ਲਾਂਘੇ ਦੀ ਜੋ ਅਰਦਾਸਾਂ ਕਰ ਕਰਕੇ ਖੁੱਲਿਆ ਸੀ, ਉਹਦੇ ਤੇ ਵੀ ਕਿਤੇ ਨਾ ਕਿਤੇ ਕਰੋਨਾ ਜਿਹੜਾ ਉਹ ਹਾਵੀ ਹੋ ਸਕਦਾ। ਮਤਲਬ ਕਿ ਜਿਹੜਾ ਲਾਂਘਾ ਚੱਲ ਰਿਹਾ, ਉਹ ਜਿਹੜੀ ਕਵਾਇਦ ਚੱਲਦੀ ਹੈ ਇਸ ਵੇਲੇ, ਪ੍ਰਕਿਰਿਆ ਚੱਲਦੀ, ਉਹਦੇ ਤੇ ਹਾਵੀ ਹੋ ਸਕਦਾ ਕਰੋਨਾ। ਕਿਉਂ? ਕਿਉਂਕਿ ਗੱਲਾਂ ਬਾਤਾਂ ਚੱਲ ਪਈਆਂ ਕਿ ਕਿਉਂ ਨਾ ਇਸ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਜਾਵੇ, ਆਰਜ਼ੀ ਤੌਰ ਤੇ, ਪੱਕੇ ਤੌਰ ਤੇ ਨਹੀਂ, ਆਰਜ਼ੀ ਤੌਰ ਤੇ ਕੁਝ ਦਿਨਾਂ ਵਾਸਤੇ ਬੰਦ ਕਰ ਦਿੱਤਾ ਜਾਵੇ। ਵੈਸੇ ਦਿਲਚਸਪ ਚੀਜ਼ ਇਹ ਆ ਕਿ ਪਾਕਿਸਤਾਨ 'ਚ ਜਿਹੜੀ ਉਹਨਾਂ ਦੀ ਸੁਪਰ ਲੀਗ ਆ ਕ੍ਰਿਕਟ ਦੀ, ਉਹ ਚੱਲ ਰਹੀ ਆ ਤੇ ਮੈਦਾਨ ਜਿਹੜੇ ਉਹ ਖਚਾ ਖਚ ਭਰੇ ਹੋਏ ਆ। ਇਹ ਚੀਜ਼ ਜਿਹੜੀ ਆ ਨੋਟ ਕਰਨ ਵਾਲੀ ਹੈ। ਤਾਂ ਖੈਰ ਅੱਜ ਵਿਦੇਸ਼ ਮੰਤਰਾਲੇ ਨੇ ਪੀਸੀ ਵੀ ਕੀਤੀ ਆ, ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਸੰਬੋਧਨ ਵੀ ਕੀਤਾ ਉਹਨਾਂ ਨੇ, ਨਾਲ ਜਿਹੜੇ ਗੁਆਂਢੀ ਮੁਲਕ ਆ ਉਹਨਾਂ ਨੂੰ ਅਪੀਲ ਕੀਤੀ ਹੈ ਕਿ ਆਪਾਂ ਸਾਰੇ ਇੱਕ ਤਾਲਮੇਲ ਬਿਠਾ ਕੇ ਚੱਲੀਏ ਤਾਂ ਕਿ ਇਹ ਚੀਜ਼ ਜਿਹੜੀ ਆ ਰੋਕੀ ਜਾ ਸਕੇ। ਦਿੱਲੀ ਦੇ ਵਿੱਚ ਮਹਾਮਾਰੀ ਵੈਸੇ ਤਾਂ ਤੁਹਾਨੂੰ ਪਤਾ ਹੀ ਹੈ, ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਐਲਾਨ ਹੀ ਦਿੱਤੀ ਆ, ਤਾਂ ਦਿੱਲੀ ਸਰਕਾਰ ਨੇ ਵੀ ਆਪਣੇ ਪੱਧਰ ਤੇ ਇਹ ਐਲਾਨ ਦਿੱਤੀ ਹੈ। ਤਾਂ ਸਕੂਲ, ਸਿਨੇਮੇ, ਜਿਨ੍ਹਾਂ ਨੂੰ ਆਪਾਂ ਫਿਲਮੇ ਕਹਿੰਦੇ ਹੁੰਦੇ ਹਾਂ ਪੁਰਾਣੇ ਟਾਈਮ 'ਚ, ਤਾਂ ਜਿਹੜੇ ਹੋਰ ਸ਼ਾਪਿੰਗ ਮਾਲ ਵਗੈਰਾ, ਇਹ 31 ਮਾਰਚ ਤੱਕ ਉਹਨਾਂ ਨੇ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਹੈ। ਸੋ ਦੂਸਰੇ ਪਾਸੇ ਜਿਵੇਂ ਮੈਂ ਕਿਹਾ ਕਿ 1.5 ਤੋਂ 2 ਸਾਲ ਲੱਗ ਸਕਦਾ ਹੈ ਕੋਰੋਨਾ ਦਾ ਟੀਕਾ ਬਣਾਉਣ ਦਾ, ਤਾਂ ਇਹ ਜਿਹੜੇ ICMR ਵਾਲੇ ਆ, ਯਾਨੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਵਾਲੇ ਆ, ਉਹ ਕਹਿ ਰਹੇ ਕਿ 1.5 ਤੋਂ 2 ਸਾਲ ਲੱਗੇਗਾ। ਤਾਂ ਖੈਰ ਜਦ ਤੱਕ ਪੰਜਾਬੀ ਗੀਤਕਾਰ ਗੀਤ ਬਣਾਉਣਗੇ, ਪਰ ਬਹੁਤ ਸਾਰੇ ਲੋਕ ਜਿਹੜੇ ਆ ਪੈ ਪੀਤ ਹੋਏ ਪਏ ਆ, ਬਹੁਤ ਸਾਰੇ ਲੋਕ ਜਿਹੜੇ ਆ ਉਹ ਜੇ ਮੰਨ ਲਓ ਨਜ਼ਲਾ ਵੀ ਲੱਗ ਜਾਂਦਾ ਕਿਸੇ ਨੂੰ ਤੇ ਉਹ ਡਰ ਜਾਂਦਾ, ਡਰ ਕੇ ਹੀ ਆਪਣੇ ਆਪ ਨੂੰ ਬਹੁਤ ਜ਼ਿਆਦਾ ਬਿਮਾਰ ਕਰ ਲੈਂਦਾ ਕਿ ਕਿਤੇ ਮੈਂ ਤੇ ਚਪੇਟ 'ਚ ਤੇ ਨਹੀਂ ਆ ਗਿਆ। ਜੀ ਜੀ ਬਿਲਕੁਲ। ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਯੋਗੀ ਸਰਕਾਰ ਹਾਈ ਕੋਰਟ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਆਪਣੀ। ਹਾਂਜੀ, ਇਹ ਸਰਕਾਰ ਚਲੇ ਗਈ ਆ ਹੁਣ ਸੁਪਰੀਮ ਕੋਰਟ 'ਚ, ਮਤਲਬ ਕਿ ਅਦਾਲਤ ਦਾ ਹੁਕਮ ਨਹੀਂ ਮੰਨਿਆ ਇਹਨਾਂ ਨੇ, ਜੋ ਅਕਸਰ ਇਹ ਮੰਨਣ ਦੀ ਲੋਕਾਂ ਨੂੰ ਸਲਾਹ ਦਿਆ ਕਰਦੇ ਆ ਕਿ ਇਹ ਹੁਕਮ ਮੰਨ ਲਓ। ਤਾਂ ਮਾਮਲਾ ਕੀ ਸੀਗਾ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਨੇ ਕੁਝ ਪੋਸਟਰ ਲਾ ਦਿੱਤੇ ਸਨ ਕੁਝ ਚਿਹਰਿਆਂ ਦੇ, ਤਕਰੀਬਨ ਉਹ ਲਾ ਲਓ ਕਿ 55-56 ਜਿਹੜੇ ਨਾਮ ਸੀਗੇ, ਚਿਹਰੇ ਸੀਗੇ, ਤੇ ਇਸ ਤੋਂ ਇਲਾਵਾ ਉਹਨਾਂ ਦੇ ਐਡਰੈਸ ਪਤੇ ਲਿਖ ਦਿੱਤੇ ਗਏ ਸੀਗੇ। ਤਾਂ ਹੁਣ ਉਹ ਜਿਹੜੀ ਹਾਈ ਕੋਰਟ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਭਾਈ ਲੋਕਾਂ ਦੇ ਨਾਮ ਪਤੇ ਜਨਤਕ ਕੀਤੇ। ਵੈਸੇ ਵੇਖੋ ਕਿੱਡੀ ਇਹਦੀ ਬੇਵਕੂਫਾਨਾ ਗੱਲ ਆ ਇਸ ਬੰਦੇ ਦੀ, ਯਾਨੀ ਚੀਫ ਮਿਨਿਸਟਰ ਦੀ, ਕਿਉਂਕਿ ਬੰਦੇ ਹੀ ਚੀਫ ਮਿਨਿਸਟਰ ਬਣਦੇ ਆ ਨਾ, ਪਰ ਬੰਦੇ ਕਿਸ ਤਰ੍ਹਾਂ ਦੇ ਤੁਸੀਂ ਦੇਖਦੇ ਹੋ ਕਿ ਮੰਨ ਲਓ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, ਇਹ ਭੀੜਾਂ ਜਿਹੜੀਆਂ ਜਨੂਨੀ ਭੀੜਾਂ ਜੇ ਕਿਸੇ ਦੇ ਘਰੇ ਵੜ ਜਾਣ ਫੇਰ ਭਾਈ ਤੁਸੀਂ ਇਸ ਤਰ੍ਹਾਂ ਪਤੇ ਜਿਹੜੇ ਆ ਉਹ ਲੋਕਾਂ ਦੇ ਜਨਤਕ ਕਰ ਦਿੱਤੇ ਆ। ਤਾਂ ਜਦ ਹਾਈ ਕੋਰਟ ਪੁੱਛਦਾ ਕਿ ਹਾਂ ਭਾਈ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਕੀਤੇ, ਤਾਂ ਕਾਨੂੰਨ ਕੋਈ ਨਹੀਂ ਦੱਸਿਆ ਜਾਂਦਾ, ਇੱਧਰਲੀਆਂ ਆਰਲੀਆਂ ਪਾਰਲੀਆਂ ਉਂਦੀਆਂ ਪਤਾਲ ਦੀਆਂ ਮਾਰੀਆਂ ਜਾਂਦੀਆਂ। ਤਾਂ ਜਦ ਹਾਈ ਕੋਰਟ ਨੇ ਕਹਿਤਾ ਇਹਨਾਂ ਨੂੰ ਕਿ ਹਾਂ ਭਾਈ ਤੁਸੀਂ ਲਾ ਦਿਓ, ਲਾ ਕੇ ਤੇ 16 ਤਰੀਕ ਤੱਕ ਸਾਨੂੰ ਜਵਾਬ ਦਿਓ ਦੁਬਾਰਾ, ਤਾਂ ਉਸ ਫੈਸਲੇ ਦੇ ਉਲਟ ਇਹ ਚਲੇ ਗਏ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ ਵੀ ਅੱਜ ਮੁੱਢਲੇ ਤੌਰ ਤੇ ਇਹੋ ਆਖਿਆ, ਕਾਨੂੰਨ ਉੱਥੇ ਵੀ ਇਹਨਾਂ ਨੇ ਨਹੀਂ ਦੱਸਿਆ। ਹਾਂ, UK ਦੀ ਇੱਕ ਉਦਾਹਰਨ ਦੇ ਦਿੱਤੀ ਕਿ ਉੱਥੇ ਜੀ ਇਸ ਤਰ੍ਹਾਂ ਹੋਇਆ ਸੀ, ਪਰਿਸਥਿਤੀਆਂ ਖਾਸ ਜਿਹੜੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਉਹਦੇ ਵਿੱਚ ਇਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਆ। ਫਿਰ ਇਹਨਾਂ ਨੇ 1-2 ਹੋਰ ਹੁਕਮ ਜਿਹੜੇ ਕੋਰਟ ਦੇ ਸੀਗੇ, ਸੁਪਰੀਮ ਕੋਰਟ ਦੇ ਸੀਗੇ ਸ਼ਾਇਦ, ਤਾਂ ਉਹਨਾਂ ਦਾ ਹਵਾਲਾ ਦਿੱਤਾ। ਕੁਝ ਹੋਰ ਜਿਹੜੇ ਪ੍ਰਸ਼ਾਸਕੀ ਇਸ ਤਰ੍ਹਾਂ ਦੇ ਹੁਕਮ ਸਨ ਉਹਨਾਂ ਦਾ ਇਹਨਾਂ ਨੇ ਲੇਖਾ ਜੋਖਾ ਦੱਸਿਆ। ਪਰ ਸੁਪਰੀਮ ਕੋਰਟ ਨੇ ਫਿਰ ਵੀ ਇਹਨਾਂ ਦੇ ਹੱਕ ਦੇ ਵਿੱਚ ਹਾਲ ਦੀ ਘੜੀ ਕੋਈ ਫੈਸਲਾ ਜਾਂ ਕੋਈ ਸਟੇ ਨਹੀਂ ਕੀਤਾ। ਤਾਂ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਕਿ ਜਿਸ ਤਰ੍ਹਾਂ ਦਾ ਤੁਸੀਂ ਹਵਾਲੇ ਵਾਲਾ ਲੇਖਾ ਜੋਖਾ ਚੱਕੀ ਫਿਰਦੇ ਹੋ, ਤਾਂ ਇਹ ਮਾਮਲਾ ਜਿਹੜਾ ਵੱਡੀ ਬੈਂਚ ਨੂੰ ਘੱਲਣਾ ਚਾਹੀਦਾ। ਤਾਂ ਹੁਣ ਇਹ ਜਿਹੜੇ ਡਬਲ ਬੈਂਚ ਨੇ ਫੈਸਲਾ ਕੀਤਾ ਵਾ, ਤਾਂ ਇਹ ਫੈਸਲਾ ਇਸ ਤਰ੍ਹਾਂ ਦਾ ਹੈ ਕਿ ਹੁਣ ਮਾਮਲਾ ਜਿਹੜਾ ਉਹ ਇਹਨਾਂ ਨੇ ਵੱਡੀ ਬੈਂਚ ਦੇ ਹਵਾਲੇ ਕਰ ਦਿੱਤਾ। ਇਸ ਤੋਂ ਇਲਾਵਾ ਜਿਹੜੇ ਬੰਦੇ ਪੋਸਟਰਾਂ ਤੇ ਲਾਏ ਗਏ, ਮਤਲਬ ਕਿ ਉਹਨਾਂ ਦੀਆਂ ਫੋਟੋਆਂ ਲਾਈਆਂ ਗਈਆਂ, ਉਹਨਾਂ ਨੂੰ ਵੀ ਕਹਿ ਦਿੱਤਾ ਕਿ ਜੇ ਤੁਸੀਂ ਪਾਰਟੀ ਬਣਨਾ ਚਾਹੁੰਦੇ ਹੋ ਇਸ ਮਾਮਲੇ 'ਚ ਤਾਂ ਬਣ ਸਕਦੇ ਹੋ, ਤੁਹਾਨੂੰ ਖੋਲਿਆ। ਤਾਂ ਇੱਕ ਤਰ੍ਹਾਂ ਨਾਲ ਕਹੀਏ ਕਿ ਹਾਲ ਦੀ ਘੜੀ ਜੇ ਸੁਪਰੀਮ ਕੋਰਟ ਦੇ ਵਿੱਚੋਂ ਇਹਨਾਂ ਨੂੰ ਕੋਈ ਰਿਆਇਤ ਨਹੀਂ ਮਿਲਦੀ ਤਾਂ ਇਹਨਾਂ ਨੂੰ ਪੋਸਟਰ ਲਾਉਣੇ ਪੈਣਗੇ, ਤੇ ਜੇ ਪੋਸਟਰ ਲਾਉਣੇ ਪੈਂਦੇ ਆ ਤਾਂ ਸਰਕਾਰ ਦੀ ਕਿਰਕਿਰੀ ਬਹੁਤ ਹੋਏਗੀ। ਜੀ ਜੀ। ਤੇ ਕੀ ਵੈਸੇ ਜਿਨ੍ਹਾਂ ਦੇ ਨਾਮ ਇੱਦਾਂ ਨਸ਼ਰ ਕਰ ਦਿੱਤੇ ਨੇ ਸਾਰਾ ਕੁਛ, ਕੀ ਉਹ ਸਰਕਾਰ ਦੇ ਖਿਲਾਫ ਕੋਈ ਲਾਸੂਟ ਵੀ ਕਰ ਸਕਦੇ ਨੇ? ਦੇਖੋ, ਕਰ ਸਕਦੇ ਜੇ ਸੁਪਰੀਮ ਕੋਰਟ ਦੇ ਵਿੱਚੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਨਹੀਂ ਤੁਸੀਂ ਅਜਿਹਾ ਕਰ ਸਕਦੇ ਕਿਸੇ ਵੀ ਕਾਨੂੰਨ ਦੇ ਤਹਿਤ, ਤਾਂ ਉਹ ਕਰ ਸਕਦੇ ਆ। ਫਿਰ
ਕਿਉਂਕਿ ਬਹੁਤ ਮਾੜੀ ਗੱਲ ਹੈ। ਦੇਖੋ ਇਸ ਤਰ੍ਹਾਂ ਦੀ ਜੇ ਕੋਈ ਵਿਵਸਥਾ ਹੋਏਗੀ ਵੀ ਤਾਂ ਉਹਦੇ 'ਚ ਵੀ ਇੱਕ ਦਾਇਰਾ ਹੋਏਗਾ ਨਾ, ਕਿ ਪਹਿਲਾਂ ਤਾਂ ਤੁਸੀਂ ਅਸੈਸ ਕਰੋ ਕਿ ਕਿੰਨਾ ਨੁਕਸਾਨ ਹੋਇਆ। ਤੁਹਾਡੇ ਕੋਲ ਉਹ ਜਿਹੜੀ ਅਸੈਸਮੈਂਟ ਹੈ ਉਹ ਬਹੁਤ ਇੱਕ ਤਰ੍ਹਾਂ ਨਾਲ ਕੰਕਰੀਟ ਹੋਣੀ ਚਾਹੀਦੀ ਹੈ, ਠੋਸ ਹੋਣੀ ਚਾਹੀਦੀ ਆ। ਫਿਰ ਕੋਈ ਮੈਜਿਸਟ੍ਰੇਟ ਇਹਦੇ ਵਿੱਚ ਪਵੇ, ਜਾਂਚ ਪੜਤਾਲ ਕਰੇ ਕਿ ਹਾਂ ਭਾਈ ਬਣਦਾ ਹੈ ਇਹਨਾਂ ਬੰਦਿਆਂ ਦਾ ਇਹ ਮਾਮਲਾ ਜਿਹੜਾ ਬਣਦਾ ਹੈ, ਤਾਂ ਤੀਸਰੇ ਪੱਖ ਤੋਂ ਕਿ ਅਦਾਲਤ ਨੂੰ ਵੀ ਵਿੱਚ ਇਨਵੋਲਵ ਕਰਨਾ ਪਵੇਗਾ ਕਿ ਹਾਂ ਕੋਈ ਕਾਨੂੰਨ ਅਲਾਓ ਕਰਦਾ ਇਸ ਤਰ੍ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਵੇਖਣੀਆਂ ਪੈਣਗੀਆਂ। ਦੂਜੀ ਗੱਲ ਇਹ ਆ ਕਿ ਮੰਨ ਲਓ ਅੱਜ ਇਹਨਾਂ ਬੰਦਿਆਂ ਨੂੰ ਬਦਨਾਮ ਕਰ ਦਿੱਤਾ, ਡਿਫੇਮ ਕਰ ਦਿੱਤਾ, ਕੱਲ ਨੂੰ ਕੋਰਟ ਇਹਨਾਂ ਨੂੰ ਬਰੀ ਕਰ ਦਿੰਦਾ, ਤਾਂ ਉਸ ਸੂਰਤ ਦੇ ਵਿੱਚ ਅੱਜ ਤੇ ਮੁਆਵਜ਼ਾ ਮੰਗ ਰਹੇ ਉਹਨਾਂ ਕੋਲੋਂ ਜਾਂ ਹਰਜ਼ਾਨਾ ਮੰਗ ਰਹੇ ਆ, ਤਾਂ ਕੀ ਕੱਲ ਨੂੰ ਇਹ ਹਰਜ਼ਾਨਾ ਜਾਂ ਮੁਆਵਜ਼ਾ ਉਹਨਾਂ ਨੂੰ ਭਰਨਗੇ? ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਦਿੱਲੀ ਦੰਗਿਆਂ ਦੇ ਉੱਤੇ ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ, ਬੋਲੇ ਸਪਾਂਸਰ ਸਨ ਦੰਗੇ। ਦੇਖੋ ਭਗਵੰਤ ਮਾਨ ਨੇ ਜਿਸ ਤਰੀਕੇ ਦੇ ਨਾਲ ਅੱਜ ਆਵਾਜ਼ ਚੁੱਕੀ ਆ, ਆਮ ਆਦਮੀ ਪਾਰਟੀ ਦੀ ਜਿਹੜੀ ਲੀਕ ਹੈ, ਦੋ ਹੀ ਬੰਦੇ ਅੱਜ ਬੋਲਦੇ ਨਜ਼ਰ ਆਏ। ਇੱਕ ਤੇ ਸੰਜੇ ਸਿੰਘ ਆ ਜਿਹੜਾ ਉਹ ਖੁੱਲੇ ਰੂਪ ਦੇ ਵਿੱਚ ਉਦਣ ਦਾ ਹੀ ਬੋਲਦਾ ਪਿਆ। ਕੁਛ ਹੋਰ ਵੀ ਇਹਨਾਂ ਦੇ ਤਰਜਮਾਨ ਹੈਗੇ ਆ ਜਿਹੜੇ ਟੈਲੀਵਿਜ਼ਨ ਡਿਬੇਟਾਂ ਦੇ ਵਿੱਚ ਆ ਕੇ ਖੁੱਲ ਕੇ ਬੋਲਦੇ ਆ, ਬੜਾ ਬੇਬਾਕੀ ਦੇ ਨਾਲ ਬੋਲਦੇ ਆ। ਅਰਵਿੰਦ ਕੇਜਰੀਵਾਲ ਸਾਹਿਬ ਅੱਜ ਬਿਲਕੁਲ ਜੇ ਦੇਖੀਏ ਤਾਂ ਅੱਜ ਦੀ ਡੇਟ ਦੇ ਵਿੱਚ ਬਹੁਤ ਘੱਟ ਬੋਲਦੇ ਆ। ਪਤਾ ਨਹੀਂ ਉਹਨਾਂ ਨੂੰ ਟੀਕੇ ਨੇ ਕੀ ਸੁੰਘਾ ਦਿੱਤਾ। ਬਹੁਤ ਬੋਲਣ ਵਾਲੇ, ਬਹੁਤ ਟਵੀਟ ਕਰਨ ਵਾਲੇ ਕੇਜਰੀਵਾਲ ਸਾਹਿਬ ਥੋੜੇ ਥੋੜੇ ਹੁਣ ਖੰਭੇ 'ਚ ਰਹਿਣਾ, ਦਾਪਤੇ 'ਚ ਰਹਿਣਾ ਸਿੱਖ ਗਏ ਆ। ਤਾਂ ਖੈਰ ਭਗਵੰਤ ਮਾਨ ਨੇ ਤੇ ਅੱਜ ਜਿੱਦਾਂ ਕਹਿ ਲਈਏ ਕਿ ਜਿਹੜਾ ਭਾਸ਼ਣ ਕੀਤਾ ਉਹ ਹਿਲਾ ਕੇ ਰੱਖ ਦੇਣ ਵਾਲਾ ਸੀਗਾ। ਇਸ ਮਾਮਲੇ ਦੇ ਵਿੱਚ ਕਾਫੀ ਇੰਟਰਪਟ ਕੀਤਾ ਗਿਆ ਭਗਵੰਤ ਮਾਨ ਨੂੰ ਜਦ ਉਹ ਸਪੀਚ ਕਰ ਰਹੇ ਸਨ, ਪਰ ਬਾਵਜੂਦ ਭਗਵੰਤ ਮਾਨ ਦੇ ਕੋਲ ਆਹੀ ਇੱਕ ਤਰ੍ਹਾਂ ਨਾਲ ਕਹਿ ਲਈਏ ਨਾ ਕਿ ਐਡਵਾਂਟੇਜ ਹੈ। ਉਹ ਬੰਦਾ ਸਟੇਜ ਦਾ ਮਹਾਰਥੀ ਆ, ਆਸਿਓ ਪਾਸਿਓਂ ਜੋ ਮਰਜ਼ੀ ਹੋਵੇ, ਜਿਵੇਂ ਕਲਾਕਾਰ ਨਹੀਂ ਹੁੰਦੇ ਉਹਨਾਂ ਨੂੰ 2-4 ਮਿੰਟ ਮਿਲ ਜਾਣ ਕਿਸੇ ਤਗੜੇ ਮੇਲੇ 'ਚ, ਤੇ ਬਾਹਰੋਂ ਭਾਵੇਂ ਲੋਕ ਕਹਿਣ ਵੀ ਇਹਨੂੰ ਦਫਾ ਕਰੋ ਤਾਂ ਵੀ ਆਪਣਾ ਗੀਤ ਸੁਣਾ ਜਾਂਦੇ ਆ। ਉਹੀ ਕਲਾਕਾਰ ਹੁੰਦਾ ਕਿ ਆਪਣੀ ਵਾਰਗੀ ਜਿਹੜੀ ਆ ਪੇਸ਼ ਕਰ ਜਾਵੇ। ਭਗਵੰਤ ਮਾਨ ਅੜਿਆ ਨਹੀਂ, ਉਹਦੀ ਗਰਾਰੀ ਨਹੀਂ ਅੜੀ। ਭਗਵੰਤ ਮਾਨ ਸਪੀਚ ਕਰ ਗਿਆ ਤਾਂ ਉਹਦੇ ਵਿੱਚ ਉਹਨੇ ਖੁੱਲ ਕੇ ਇਹ ਕਿਹਾ ਕਿ ਇਹ ਜਿਹੜੇ ਦੰਗੇ ਸਨ ਇਹ ਸਪਾਂਸਰਡ ਸਨ। ਪੱਥਰ ਵੀ ਇੱਕ ਰੰਗ ਦੇ ਸੀਗੇ, ਬੰਦੇ ਜਿਹੜੇ ਇਕੱਠੇ ਕੀਤੇ ਗਏ, ਉਹਨਾਂ ਨੂੰ ਸਕੂਲਾਂ 'ਚ ਠਹਿਰਾਇਆ ਗਿਆ। ਇਹ ਹੁਣ ਦੇਖੋ ਤੱਥ ਤਾਂ ਭਗਵੰਤ ਮਾਨ ਜੀ ਦੇ ਸਕਦੇ ਆ। ਜੋ ਉਹਨਾਂ ਦੀ ਸਪੀਚ ਹੈ ਮੈਂ ਉਹਦੇ ਅੰਸ਼ ਕੋਟ ਕਰ ਰਿਹਾ, ਤਾਂ ਉਹ ਕਹਿੰਦੇ ਆ ਕਿ ਸਾਰਾ ਕੁਛ ਜਿਹੜਾ ਵਿਅੰਤਿਆ ਸੀ, ਮਤਲਬ ਕਿ ਸਾਰਾਂਸ਼ ਜਿਹੜਾ ਹੈ ਉਹ ਵਿਅੰਤਿਆ ਸੀਗਾ। ਤੇ ਉਹ ਕਹਿੰਦੇ ਆ ਕਿ ਇਹਨਾਂ ਨੂੰ ਭਾਵ ਭਾਜਪਾ ਵਾਲਿਆਂ ਨੂੰ ਦੰਗਿਆਂ ਦਾ ਤਜਰਬਾ, ਇਹੀ ਦੰਗੇ ਕਰਵਾਉਂਦੇ ਆ। ਤਾਂ ਦੂਸਰੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਜਦੋਂ ਰੌਲਾ ਪਾਇਆ ਕਿ ਵੇਖੋ ਮੈਨੂੰ ਕੋਈ ਪ੍ਰਵਾਹ ਨਹੀਂ, ਤੁਸੀਂ ਬੋਲੀ ਜਾਓ, ਮੈਂ ਆਪਣੀ ਗੱਲ ਜਿਹੜੀ ਆ ਉਹ ਰੱਖਣੀ। ਉਹ ਕਹਿੰਦਾ ਕਿ ਜਿਹੜਾ ਸੱਤਾ ਪੱਖ ਆ ਜਾਂ ਦੂਸਰਾ ਜਿਹੜਾ ਵਿਰੋਧੀ ਪੱਖ ਆ ਉਹ ਇੱਕ ਦੂਜੇ ਨੂੰ ਦੰਗੇ ਗਿਣਾ ਰਿਹਾ ਕਿ ਤੇਰੇ ਰਾਹ ਚ ਇੰਨੇ ਹੋਏ ਯਾਰ, ਤੇਰੇ ਰਾਹ ਚ ਇੰਨੇ ਹੋਏ। ਪਰ ਇਹਦੇ ਵਿੱਚ ਆਮ ਬੰਦਾ ਜੋ ਮਰਦਾ, ਜੋ ਉਹਨਾਂ ਨੂੰ ਨੁਕਸਾਨ ਝੱਲਣਾ ਪੈਂਦਾ, ਉਹਨਾਂ ਦੀ ਤੁਸੀਂ ਕੋਈ ਗੱਲ ਨਹੀਂ ਕਰਦੇ, ਕੋਈ ਚਿੰਤਾ ਨਹੀਂ ਹੈ। ਤੇ ਨਾਲ ਸਵਾਲ ਕੀਤਾ ਉਹਨਾਂ ਨੇ ਕਿ 3 ਦਿਨ ਦਿੱਲੀ ਪੁਲਿਸ ਨੇ ਦਿੱਲੀ ਨੂੰ ਲਾਵਾਰਸ ਕਿਉਂ ਛੱਡ ਦਿੱਤਾ। ਉਹ ਕਹਿੰਦੇ ਕਿ 84 ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ ਸੀਗਾ ਕਿ 3 ਦਿਨ ਫੌਜ ਨਹੀਂ ਗਈ ਤੇ ਹੁਣ 3 ਦਿਨ ਉੱਥੇ ਪੁਲਿਸ ਹੀ ਨਹੀਂ ਰਹੀ। ਇਹ ਕੀ ਮਾਜਰਾ ਹੈ? ਸ਼ਾਹੀਨ ਬਾਗ ਤੇ ਵੀ ਉਹ ਬੋਲੇ ਆ। ਵੈਸੇ ਇਹਦੇ ਵਿੱਚ ਉਹਨਾਂ ਨੇ ਬਹੁਤ ਨਾਪ ਤੋਲ ਕੇ ਸ਼ਬਦ ਇਸਤੇਮਾਲ ਕੀਤੇ ਆ। ਉਹ ਕਹਿੰਦੇ ਆ ਕਿ ਤੁਸੀਂ ਇਹ ਗੱਲ ਕਹਿੰਦੇ ਹੋ ਕਿ ਕਰੰਟ ਜਿਹੜਾ ਸ਼ਾਹੀਨ ਬਾਗ ਤੱਕ ਜਾਏ। ਜੇ ਤੁਸੀਂ ਕਹਿਣਾ ਹੀ ਤਾਂ ਇਹ ਕਿਉਂ ਨਹੀਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੂੰ ਕਰੰਟ ਲੱਗੇ ਜਾਂ ਕਾਂਗਰਸ ਪਾਰਟੀ ਨੂੰ ਲੱਗੇ? ਸ਼ਾਹੀਨ ਬਾਗ ਦਾ ਕੀ ਮਤਲਬ ਹੈ? ਕਾਨੂੰਨ ਤੁਸੀਂ ਬਣਾਇਆ ਤਾਂ ਇਸ ਕਾਨੂੰਨ ਤੇ ਪ੍ਰੋਟੈਸਟ ਤੁਹਾਡੇ ਵਿਰੁੱਧ ਹੋ ਰਿਹਾ, ਤੁਸੀਂ ਜਾਓ ਨਾ ਉੱਥੇ, ਤੁਸੀਂ ਕਰੋ ਮਸਲੇ ਦਾ ਹੱਲ, ਤੁਸੀਂ ਕਿਉਂ ਨਹੀਂ ਕਰ ਰਹੇ? ਤਾਂ ਭਗਵੰਤ ਮਾਨ ਨੇ ਅੱਛੇ ਸਵਾਲਾਤ ਜਿਹੜੇ ਆ ਉੱਥੇ ਖੜੇ ਕੀਤੇ ਆ। ਖੈਰ ਦੂਜੇ ਪਾਸੇ ਜੇ ਆਪਾਂ ਦੇਖੀਏ ਅੱਜ ਇੱਕ ਹੋਰ ਵੀ ਮੈਂਬਰ ਪਾਰਲੀਮੈਂਟ ਜਿਹੜੇ ਜਸਵੀਰ ਸਿੰਘ ਡਿੰਪਾ, ਉਹਨਾਂ ਨੇ ਬਹੁਤ ਇੱਕ ਅਹਿਮ ਮੁੱਦਾ ਚੁੱਕਿਆ। ਉਹਨਾਂ ਨੇ ਅਹਿਮ ਮੁੱਦਾ ਇਹ ਚੁੱਕਿਆ, ਕਹਿੰਦੇ ਕਿ ਦੇਖੋ ਸਾਡੇ ਬਹੁਤ ਸਾਰੇ ਇੰਡੀਅਨ ਬੰਦੇ ਜਿਹੜੇ ਆ, ਖਾਸ ਤੌਰ ਤੇ ਪੰਜਾਬ ਦੇ ਜਿਹੜੇ, ਉਹ ਬਾਹਰਲੇ ਮੁਲਕਾਂ 'ਚ ਰਹਿੰਦੇ, ਇਟਲੀ ਵਰਗੇ ਮੁਲਕਾਂ 'ਚ ਰਹਿੰਦੇ ਆ, ਉਹ ਫਾਰਮਾਂ 'ਚ ਕੰਮ ਕਰਦੇ ਆ। ਭਗਵੰਤ ਮਾਨ ਨੇ ਵੀ ਇਹ ਮੁੱਦਾ ਚੁੱਕਿਆ ਵੈਸੇ। ਤਾਂ ਉਹਨਾਂ ਨੇ ਕਿਹਾ, ਜਸਵੀਰ ਸਿੰਘ ਡਿੰਪਾ ਹੋਰਾਂ ਨੇ, ਕਿ ਦੇਖੋ ਬਹੁਤ ਸਾਰੇ ਸਾਡੇ ਬੰਦੇ ਪੰਜਾਬੀ ਜਿਹੜੇ ਆ ਉਹ ਇਲੀਗਲ ਮਾਈਗ੍ਰੈਂਟ ਨੇ, ਤਾਂ ਉਹ ਉੱਥੇ ਹੈਲਥ ਸੇਵਾ ਨਹੀਂ ਲੈ ਸਕਦੇ, ਸਿਹਤ ਸੇਵਾ ਨਹੀਂ ਲੈ ਸਕਦੇ ਕਈ ਥਾਵਾਂ ਤੇ। ਤਾਂ ਉਹਨਾਂ ਨੂੰ ਕੀ ਆ ਕਿ ਇਸ ਸਿਚੁਏਸ਼ਨ ਦੇ ਵਿੱਚ ਵਾਪਸ ਪਰਤਣਾ ਹੀ ਮੁਨਾਸਿਬ ਹੈ। ਤਾਂ ਉਹ ਕਹਿੰਦੇ ਆ ਕਿ ਇੱਥੇ ਫਿਰ ਤੁਸੀਂ ਜੇ ਇਸ ਤਰ੍ਹਾਂ ਕਰ ਦਿਓਗੇ ਤੇ ਜਿਹੜੇ ਬੰਦੇ ਫਸੇ ਪਏ ਆ ਉਹ ਬੰਦੇ ਕਿਵੇਂ ਲਿਆਂਦੇ ਜਾਣਗੇ, ਉਹਨਾਂ ਦਾ ਕੀ ਹੱਲ ਹੋਊਗਾ? ਤਾਂ ਇਹ ਅਹਿਮ ਮੁੱਦਾ, ਸੈਂਸਿਟਿਵ ਮੁੱਦਾ ਜਿਹੜਾ ਉਹ ਅੱਜ ਭਗਵੰਤ ਮਾਨ ਨੇ ਵੀ ਚੁੱਕਿਆ। ਉਹਨੇ ਇਟਲੀ ਦਾ ਹਵਾਲਾ ਦਿੱਤਾ ਵਾ। ਉਹ ਕਹਿੰਦੇ ਕਿ ਇਟਲੀ ਦੇ ਵਿੱਚ ਇਸ ਵੇਲੇ ਏਅਰਪੋਰਟ ਤੇ
30 ਮੁੰਡੇ ਜਿਹੜੇ ਫਸੇ ਪਏ ਆ, ਜਿਨ੍ਹਾਂ ਦੇ ਵਿੱਚੋਂ 15 ਪੰਜਾਬੀ ਆ ਜਿਹੜੇ ਆਉਣਾ ਚਾਹੁੰਦੇ ਆ, ਪਰ ਤੁਸੀਂ ਕੋਈ ਉਹਨਾਂ ਦੀ ਹੈਲਪ ਨਹੀਂ ਕਰ ਪਾ ਰਹੇ, ਤਾਂ ਜਲਦੀ ਤੋਂ ਜਲਦੀ ਉਹਨਾਂ ਦੀ ਹੈਲਪ ਕਰੋ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬੇਅਦਬੀ ਦੇ ਗਵਾਹ ਆਪਸ ਦੇ ਵਿੱਚ ਹੀ ਖੈਬੜੇ। ਦੇਖੋ, ਬੇਅਦਬੀ ਦੇ ਗਵਾਹ ਜਿਹੜੇ ਆ ਉਹ ਆਪਸ ਦੇ ਵਿੱਚ ਖੇਬੜ ਰਹੇ ਆ, ਤਾਂ ਨੁਕਸਾਨ ਹੈ ਜਿਹੜਾ ਮੇਰੇ ਖਿਆਲ ਦੇ ਨਾਲ ਇਸ ਮਾਮਲੇ ਨੂੰ ਹੀ ਹੋਏਗਾ ਜੀ, ਕਿਉਂਕਿ ਇਹ ਜਿਹੜਾ ਰੌਲਾ ਚੱਲ ਪਿਆ, ਮੈਨੂੰ ਨਹੀਂ ਲੱਗਦਾ ਕਿ ਜਲਦੀ ਹੱਲ ਹੋਊਗਾ। ਅਸਲ ਦੇ ਵਿੱਚ ਕੀ ਆ ਕਿ ਤੁਹਾਨੂੰ ਚੇਤੇ ਹੋਣਾ ਕਿ ਇੱਕ ਸਾਬਕਾ ਸਰਪੰਚ ਦੀ ਮੌਤ ਹੋ ਗਈ ਸੀਗੀ ਬੀਤੇ ਦਿਨੀ, ਔਰ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਘਰੋਂ ਸੀਗੇ ਬੀਬੀ ਜੀ, ਉਹਨਾਂ ਨੇ ਸਿੱਧੇ ਤੌਰ ਤੇ ਦੋਸ਼ ਲਾਏ ਸਨ, ਇੱਕ ਤੇ ਕਿੱਕੀ ਢਿੱਲੋਂ ਤੇ ਇੱਕ ਗੁਰਪ੍ਰੀਤ ਸਿੰਘ ਕਾਂਗੜ ਤੇ। ਤਾਂ ਉਹਨਾਂ ਦੋਨਾਂ ਤੇ ਦੋਸ਼ ਇਹ ਲਾਇਆ ਗਿਆ ਸੀਗਾ ਕਿ ਇਹਨਾਂ ਦੇ ਮਾਰਫਤ, ਮਤਲਬ ਕਿ ਇਹਨਾਂ ਦੇ ਜ਼ਰੀਏ ਅਗਾਂਹ ਅਫਸਰਸ਼ਾਹੀ ਦੇ ਜਿਹੜੇ ਹੁੰਦੇ ਆ ਬੰਦੇ, ਪੁਰਜ਼ੇ ਹੁੰਦੇ ਆ, ਉਹਨਾਂ ਨੇ ਪ੍ਰੈਸ਼ਰ ਕ੍ਰੀਏਟ ਕੀਤਾ। ਤਾਂ ਮੇਰਾ ਘਰ ਵਾਲਾ ਜਿਹੜਾ ਸੀਗਾ ਉਹ ਸਟ੍ਰੈਸ ਦਾ ਸ਼ਿਕਾਰ ਹੋਇਆ, ਉਸ ਤੋਂ ਬਾਅਦ ਉਹਦਾ ਹਾਰਟ ਅਟੈਕ ਦੇ ਕਰਕੇ ਮੌਤ ਹੋ ਗਈ। ਤਾਂ ਇਹ ਮਾਮਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਤੱਕ ਵੀ ਗਿਆ। ਫਿਰ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਇਸ ਸੈਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੰਦੇ ਜਿਹੜੇ ਉਹ ਬੀਬੀ ਜੀ ਨੂੰ ਉੱਥੇ ਵੀ ਲੈ ਗਏ ਸਨ। ਤਾਂ ਉਸ ਤੋਂ ਬਾਅਦ ਇਹ ਮਾਮਲਾ ਵਿਗੜਿਆ ਕਿਉਂ? ਕਿਉਂਕਿ ਕਥਿਤ ਤੌਰ ਤੇ ਉਹਨਾਂ ਨੇ ਦੋਸ਼ ਲਾ ਦਿੱਤਾ ਕਿ ਜਿਹੜੇ ਹੈਗੇ ਆ ਕ੍ਰਿਸ਼ਨ ਭਗਵਾਨ ਸਿੰਘ ਅਤੇ ਗੁਰਜੀਤ ਸਿੰਘ ਦੇ ਘਰ ਵਾਲੇ, ਯਾਨੀ ਜਿਹੜੇ ਬਹਿਬਲ ਕਲਾਂ ਦੇ ਵਿੱਚ ਮਾਰੇ ਗਏ ਸਨ ਪੁਲਿਸ ਦੀ ਗੋਲੀ ਦੇ ਨਾਲ, ਕਿ ਇਹਨਾਂ ਦੋਹਾਂ ਪਰਿਵਾਰਾਂ ਨੇ 10-10 ਕਰੋੜ ਰੁਪਈਆ ਕਾਂਗਰਸੀਆਂ ਤੇ ਅਕਾਲੀਆਂ ਤੋਂ ਲਿਆ ਵਾ। ਤਾਂ ਇਹ ਬਹੁਤ ਵੱਡਾ ਦੋਸ਼ ਸੀਗਾ। ਤਾਂ ਇਸ ਕਰਕੇ ਇਹ ਜਿਹੜੇ ਆ ਥੋੜੇ ਜਿਹੇ ਬਦਲਵੇਂ ਰਸਤੇ ਤੇ ਪੈ ਗਏ ਆ। ਬੀਬੀ ਜੀ ਦੇ ਕਹਿਣ ਦਾ ਮਤਲਬ ਇਹ ਸੀਗਾ। ਤਾਂ ਹੁਣ ਜਵਾਬ ਆਇਆ ਇਸ ਮਾਮਲੇ ਦੇ ਵਿੱਚ। ਗੁਰਜੀਤ ਸਿੰਘ ਬਿੱਟੂ ਦੇ ਜਿਹੜੇ ਪਿਤਾ ਆ ਸਾਧੂ ਸਿੰਘ ਸਰਾਵਾਂ, ਉਹਨਾਂ ਨੇ ਇੱਕ ਟੈਲੀਵਿਜ਼ਨ ਦੇ ਨਾਲ ਇੰਟਰਵਿਊ ਕੀਤੀ। ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਾਂ ਤਾਂ ਬੀਬੀ ਜੀ 10 ਕਰੋੜ ਰੁਪਈਏ ਵਾਲਾ ਮਾਮਲਾ ਜਿਹੜਾ ਉਹ ਸਿੱਧ ਕਰ ਦੇਣ, ਤੇ ਜਾਂ ਫਿਰ ਅਸੀਂ ਮਾਣਹਾਨੀ ਦਾ ਕੇਸ ਉਹਨਾਂ ਤੇ ਕਰਾਂਗੇ। ਉਹ ਮਾਣਹਾਨੀ ਦਾ ਕੇਸ ਹੈ ਜਿਹੜਾ ਭੁਗਤਣ ਵਾਸਤੇ ਤਿਆਰ ਰਹਿਣ। ਤੇ ਨਾਲ ਕੁਝ ਹੋਰ ਵੀ ਗਵਾਹ ਆ ਜਿਹੜੇ ਉਹ ਅੱਗੇ ਆਏ, ਉਹ ਕਹਿੰਦੇ ਕਿ ਜੀ ਸਾਡੇ ਤੇ ਇਸ ਤਰ੍ਹਾਂ ਦਾ ਕੋਈ ਦਬਾਅ ਨਹੀਂ ਬਣਿਆ। ਨਾਲੇ ਦੂਸਰੇ ਪਾਸੇ ਉਹਨਾਂ ਨੇ ਸਵਾਲ ਇਹ ਚੁੱਕਿਆ ਵਾ ਕਿ ਕਿੱਕੀ ਢਿੱਲੋਂ ਦਾ ਜਾਂ ਕਾਂਗੜ ਦਾ ਇਸ ਏਰੀਏ ਦੇ ਨਾਲ ਕੋਈ ਲਾਗਾ ਦੇਗਾ ਹੀ ਨਹੀਂ ਹੈ, ਤਾਂ ਉਹ ਕੀ ਕਰਨਗੇ? ਪਰ ਵੈਸੇ ਇਹ ਗੱਲ ਤੇ ਬਹੁਤੀ ਮੇਰੇ ਖਿਆਲ ਦੇ ਨਾਲ ਸਰਕਾਰਕ ਨਹੀਂ ਹੈ, ਕਿਉਂਕਿ ਲੀਡਰ ਜਿਨ੍ਹਾਂ ਦੀ ਸਰਕਾਰ ਹੁੰਦੀ ਆ ਉਹ ਕਿਸੇ ਕੋਨੇ ਦੇ ਵਿੱਚ ਵੀ, ਇੱਕ ਖਾਸ ਤੌਰ ਤੇ ਪ੍ਰਾਂਤ ਜਿਹੜਾ ਪੰਜਾਬ ਵਰਗਾ ਛੋਟਾ ਹੋਵੇ, ਕਿਤੇ ਵੀ ਜਾ ਕੇ ਜੋ ਰਜ਼ਮਾਈ ਕਰ ਸਕਦੇ। ਇਹਦੇ 'ਚ ਕੋਈ ਉਹਦੇ ਮੇਰੇ ਖਿਆਲ ਦੇ ਨਾਲ ਦਿੱਕਤ ਵਾਲੀ ਗੱਲ ਨਹੀਂ ਹੈ। ਤਾਂ ਖੈਰ ਜੋ ਵੀ ਹੈ ਮਾਮਲਾ, ਤੇ ਹੁਣ ਇਸ ਤਰ੍ਹਾਂ ਦਾ ਹੀ ਲੱਗਦਾ ਕਿ ਪਰਦੇ ਦੇ ਪਿੱਛੇ ਕੋਈ ਨਾ ਕੋਈ ਰਾਜਨੀਤੀ ਜਿਹੜੀ ਹੈ ਉਹ ਗੇਮ ਘੁਮਾ ਰਹੀ ਹੈ। ਤਾਂ ਜੇ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਲੱਗ ਰਿਹਾ ਹੈ, ਜਿੱਦਾਂ ਕਿੱਕੀ ਢਿੱਲੋਂ ਦਾ ਇੱਕ ਧਿਰ ਵੱਲੋਂ ਨਾਂ ਲਿਆ ਜਾ ਰਿਹਾ ਹੈ ਜਾਂ ਕਾਂਗੜ ਦਾ ਨਾਂ ਲਿਆ ਜਾ ਰਿਹਾ, ਦੂਸਰੇ ਪਾਸਿਓਂ ਡਿਨਾਈ ਕੀਤਾ ਜਾ ਰਿਹਾ, ਇਕੱਲਾ ਡਿਨਾਈ ਨਹੀਂ ਕੀਤਾ ਜਾ ਰਿਹਾ, ਚਤਾਇਆ ਜਾ ਰਿਹਾ ਕਿ ਭਾਈ ਅਸੀਂ ਤੁਹਾਡੇ ਤੇ ਮਾਣਹਾਨੀ ਦਾ ਕੇਸ ਕਰ ਦਿਆਂਗੇ। ਤਾਂ ਇਹਦਾ ਮਤਲਬ ਆ ਕਿ ਗਵਾਹਾਂ ਦੇ ਦਰਮਿਆਨ ਨਾ ਸਿਰਫ ਡਰ ਹੈ, ਭੈ ਹੈ, ਦੂਸਰਾ ਜਿਹੜੇ ਗਵਾਹ ਹੈ ਹੀ ਹੈ, ਕਿਉਂਕਿ ਬਹੁਤ ਵਾਰੀ ਕੋਸ਼ਿਸ਼ਾਂ ਹੋਈਆਂ, ਕਈਆਂ ਤੇ ਹਮਲਾ ਵੀ ਹੋਇਆ। ਤਾਂ ਨਾ ਸਿਰਫ ਇੱਕ ਚੀਜ਼ ਇਹ ਆ, ਤਾਂ ਦੂਸਰੇ ਪਾਸੇ ਇਹ ਆ ਕਿ ਇਹਨਾਂ ਦਾ ਆਪਸੀ ਏਕਾ ਨਹੀਂ ਰਿਹਾ। ਤਾਂ ਇਹ ਜਿਹੜੀ ਚੀਜ਼ ਆ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜੋ ਇਨਸਾਫ ਦੀ ਉਮੀਦ ਆ, ਉਹਦੇ ਵਾਸਤੇ ਬਹੁਤ ਵੱਡਾ ਝਟਕਾ ਸਾਬਤ ਹੋ ਸਕਦੀ ਹੈ ਅੱਗੇ ਚੱਲ ਕੇ, ਕਿਉਂਕਿ ਰਾਜਨੀਤੀ ਇਸ ਦਫੇੜ ਦਾ, ਇਸ ਪਾਟਕ ਦਾ ਲਾਹਾ ਲੈਣ ਦਾ ਯਤਨ ਕਰੇਗੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਵਿੱਚ ਨਿਗਮ ਚੋਣਾਂ ਦੇ ਲਈ ਰਾਹ ਪੱਧਰਾ ਹੋਇਆ। ਦੇਖੋ, ਜਿਹੜੀਆਂ ਨਿਗਮਾਂ ਨੇ ਉਹਨਾਂ ਦੀ ਮਿਆਦ ਤਕਰੀਬਨ ਪੁੱਗ ਗਈ ਆ, ਕੁਛ ਕੁ ਨੂੰ ਛੱਡ ਕੇ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਬਾਕੀ ਜੋ ਬਚੀ ਹੈ 3-4 ਨਿਗਮਾਂ ਦੀ, ਉਹ ਅਪ੍ਰੈਲ ਦੇ ਵਿੱਚ ਪੂਰੀ ਹੋ ਜਾਏਗੀ। ਤਾਂ ਜਿੱਦਾਂ ਬਠਿੰਡਾ, ਉਹਦੀ ਮਿਆਦ 8/3/2020 ਨੂੰ ਪੁੱਗੀ, ਦੂਸਰੀ ਮੋਗਾ 8/3 ਨੂੰ, ਹੁਸ਼ਿਆਰਪੁਰ 10/3 ਨੂੰ, ਫਗਵਾੜਾ 10/3 ਨੂੰ, ਪਠਾਨਕੋਟ 13/3 ਨੂੰ, ਮੋਹਾਲੀ ਜਿਹੜੀ ਆ 26/3 ਨੂੰ ਮਿਆਦ ਆਪਣੀ ਪੁਗਾ ਜਾਏਗੀ। ਅਬੋਹਰ ਜਿਹੜੀ ਹੈ ਉਹ ਅਪ੍ਰੈਲ ਦੀ 26 ਨੂੰ ਆਪਣੀ ਮਿਆਦ ਪੁਗਾ ਲਏਗੀ। ਬਟਾਲਾ 8/3 ਨੂੰ, ਇਸ ਤੋਂ ਇਲਾਵਾ ਕਪੂਰਥਲਾ 10/3 ਨੂੰ। ਤਾਂ ਭਾਵ ਇਹ ਆ ਕਿ ਜੇ ਆਪਾਂ ਅਬੋਹਰ ਨੂੰ ਛੱਡ ਦਈਏ, ਬਾਕੀ ਜਿਹੜੇ 8 ਨਿਗਮ ਆ, ਤਾਂ ਉਹਨਾਂ ਦਾ ਇਲੈਕਸ਼ਨ ਕਿਸੇ ਵੇਲੇ ਵੀ ਪੋਸੀਬਲ ਹੈ, ਸੰਭਵ ਹੈ। ਤਾਂ ਅਬੋਹਰ ਵੀ ਕੋਈ ਬਹੁਤਾ ਦੂਰ ਨਹੀਂ, ਨਾਲ ਹੀ ਰੱਖ ਲਓ। ਖੈਰ, ਤਾਂ ਇਸ ਮਾਮਲੇ ਦੇ ਵਿੱਚ ਦੂਸਰਾ ਪੱਖ ਇਹ ਆ ਕਿ ਜਿਹੜੀ ਸਰਕਾਰ ਆ ਉਹਦੇ ਕੋਲ ਇੱਕ ਇਸ ਤਰ੍ਹਾਂ ਦੀ ਪਾਵਰ ਕਹਿ ਲਓ ਜਾਂ ਸ਼ਕਤੀ ਕਹਿ ਲਓ, ਪ੍ਰਸ਼ਾਸਕੀ ਸ਼ਕਤੀ ਹੈ ਕਿ ਉਹ 6 ਮਹੀਨੇ ਤੱਕ ਪ੍ਰਸ਼ਾਸਕ ਵੀ ਲਾ ਸਕਦੀ ਹੈ। ਤਾਂ ਇਸ ਕਰਕੇ ਜੇ ਤੇ ਉਹ ਚਾਹਵੇ, ਸਰਕਾਰ ਚਾਹਵੇ ਤੇ ਨੋਟੀਫਾਈਡ ਕਰਕੇ ਮਾਮਲੇ ਨੂੰ ਇਲੈਕਸ਼ਨ ਜਿਹੜਾ ਤੁਰੰਤ ਫੁਰੰਤ ਕਰਵਾ ਸਕਦੀ ਹੈ। ਪਰ ਦੂਸਰੇ ਪਾਸੇ ਕਿ ਪ੍ਰਸ਼ਾਸਕ ਲਗਾ ਕੇ
ਉਹ ਇਸ ਕੰਮ ਨੂੰ ਥੋੜਾ ਜਿਹਾ ਲਟਕਾ ਵੀ ਸਕਦੀ ਹੈ। ਤਾਂ ਉਮੀਦ ਜਿਹੜੀ ਕੀਤੀ ਜਾ ਸਕਦੀ ਹੈ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਜੇ ਇਹ ਸ਼ਹਿਰਾਂ ਦੇ ਇਲੈਕਸ਼ਨ ਹੁੰਦੇ ਆ, ਕਾਂਗਰਸ ਦਾ ਬਹੁਤ ਵੱਡਾ ਟੈਸਟ ਹੋਊਗਾ, ਬਹੁਤ ਵੱਡਾ ਟੈਸਟ ਹੋਊਗਾ, ਕਿਉਂਕਿ ਪਰਿਸਥਿਤੀਆਂ ਜਿਹੜੀਆਂ ਨੇ ਹੁਣ 3 ਸਾਲ ਅੱਗੇ ਆ ਕੇ ਬਿਲਕੁਲ ਕਹਿ ਲਈਏ ਕਿ ਉਲਟ ਹੋਈਆਂ ਪਈਆਂ। ਡਿਵੈਲਪਮੈਂਟ ਕਿਸ ਤਰ੍ਹਾਂ ਦੀ ਹੋਈ ਆ, ਤੁਸੀਂ ਕਿਸੇ ਵੀ ਸੰਗੀ ਸਾਥੀ ਨੂੰ ਆਪਦੇ ਸ਼ਹਿਰ ਦੇ ਵਿੱਚ ਫੋਨ ਲਾ ਕੇ ਪੁੱਛ ਲਓ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ ਕਿਹੜੇ ਵੱਡੇ ਜਿਹੜੇ ਪ੍ਰੋਜੈਕਟ ਚੱਲਦੇ ਪਏ ਵਿਕਾਸ ਦੇ, ਤਾਂ ਤੁਹਾਨੂੰ ਸਾਰੀ ਖਬਰ ਸਾਥ ਜਿਹੜੀ ਆ ਮਿਲ ਜਾਏਗੀ। ਕਿਉਂਕਿ ਵਿਕਾਸ ਦਾ ਮਾਮਲਾ ਤਾਂ ਜਿੱਥੋਂ ਤੱਕ ਉਹ ਤਾਂ ਹੈ ਕਿ ਡੱਕਾ ਵੀ ਨਹੀਂ ਤੋੜ ਕੇ ਇਹਨਾਂ ਨੇ ਦੂਰਾ ਕੀਤਾ। ਜਿਵੇਂ ਕਹਿੰਦੇ ਆ ਨਾ ਕਿ ਡੱਡਾ ਨਹੀਂ ਭੋਰਿਆ ਫਲਾਣੇ ਨੇ, ਹਾਂ ਜਿਵੇਂ ਕਹਿੰਦੇ ਨੇ ਮੂੰਹ ਦੀ ਲਹਿਰ ਵਹਿਰ ਹੱਥਾਂ ਦੀ ਹੜਤਾਲ, ਉਹ ਸਾਰਾ ਕੁਛ ਹੈ। ਤਾਂ ਇਹ ਜਿਹੜਾ ਮਾਮਲਾ ਉਹ ਇਸੇ ਤਰ੍ਹਾਂ ਦਾ ਹੀ ਹੈ ਕਿ ਇੱਕ ਦੂਜੇ ਨਾਲ ਲੜਨ ਵਾਸਤੇ, ਜਿਵੇਂ ਇੱਕ ਹੋਰ ਵੀ ਕਹਾਵਤ ਹੈਗੀ ਆ, ਕੰਮ ਨਾ ਕਰ ਘੁਲ ਨੂੰ ਪਿਆਰ, ਘੁਲ ਨੂੰ ਤੇ ਤਿਆਰ ਹੈ ਪਰ ਡੱਕਾ ਨਹੀਂ ਤੋੜ ਕੇ ਰਾਜੀ ਹੈ ਵਿਕਾਸ ਦੇ ਮਾਮਲੇ 'ਚ। ਤਾਂ ਇਹ ਚੀਜ਼ ਜਿਹੜੀ ਆ ਸ਼ਾਇਦ ਕਾਂਗਰਸ ਨੂੰ ਵੀ ਸਮਝ ਦੇ ਵਿੱਚ ਆ ਕਿ ਜੇ ਇਸ ਵੇਲੇ ਅਸੀਂ ਇਲੈਕਸ਼ਨ ਕਰਵਾਉਂਦੇ ਹਾਂ, ਕਿਉਂਕਿ ਤਕਰੀਬਨ ਸੈਮੀਫਾਈਨਲ ਇਲੈਕਸ਼ਨ ਹੋਏਗਾ, ਤਾਂ ਉਹਦੇ ਵਿੱਚ ਜੇ ਬਾਜ਼ੀ ਪੁੱਠੀ ਪੈਂਦੀ ਆ ਤਾਂ ਫਿਰ ਅੱਗੇ ਜਾ ਕੇ ਜਿਹੜੀ ਵੇਵ ਉਸਾਰਨੀ ਹੁੰਦੀ ਹੈ ਕਿਸੇ ਵੀ ਪਾਰਟੀ ਨੇ, ਉਹਨੂੰ ਬਹੁਤ ਵੱਡੀ ਸੱਟ ਲੱਗੂਗੀ। ਤਾਂ ਲਿਹਾਜ਼ਾ ਇਹੋ ਹੀ ਲੱਗਦਾ ਕਿ ਲਮਕਾਇਆ ਜਾਊਗਾ ਇਲੈਕਸ਼ਨ। ਤਾਂ ਜਿਹੜਾ ਇਲੈਕਸ਼ਨ ਲਮਕਾਉਣ ਦਾ ਪੀਰੀਅਡ ਹੋਊਗਾ, ਉਸ ਦਰਮਿਆਨ ਇਹ ਜੁਗਾੜ ਜੂੜ ਕਰਕੇ, ਕਿਉਂਕਿ ਬੈਂਕ ਖਾਤਾ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਬੈਂਕ ਵੀ ਜਿਹੜੇ ਆ ਉਹ ਲੋਨ ਦਿੰਦੇ ਆ, ਯੈਸ ਬੈਂਕਾਂ ਵਰਗੇ, ਤਾਂ ਇੱਦਾਂ ਦੇ ਹੋਰ ਜੁਗਾੜ ਵੀ ਹੋ ਜਾਂਦੇ ਇੰਡੀਆ ਦੇ ਵਿੱਚ। ਤਾਂ ਸਰਕਾਰ ਜਿਹੜੀ ਆ ਲੋਨ ਲਾਨ ਚੱਕ ਕੇ ਕੁਛ ਨਾ ਕੁਛ ਕਰੂਗੀ, ਤਾਂ ਫਿਰ ਉਸ ਤੋਂ ਬਾਅਦ ਮਾੜਾ ਮੋਟਾ ਲੋਕਾਂ ਨੂੰ ਗਲੀਆਂ ਦੇ ਵਿੱਚ ਰੇਤਾ ਵਿਖੂਗਾ ਉਤਰਦਾ, ਪਿੱਲੀਆਂ ਸੜੀਆਂ ਜਿਹੀਆਂ ਇੱਟਾਂ ਆਉਣਗੀਆਂ ਤੇ ਐਵੇਂ ਟੋਏ ਜੇ ਕੱਟਣਗੇ, ਸਾਰਾ ਕੁਛ ਚਲਾ ਕੇ ਕਹਿਣਗੇ ਕਿ ਹਾਂ ਜੀ ਹੁਣ ਪੈਸਾ ਜਿਹੜਾ ਵਾਧੂ ਆ, ਖਜ਼ਾਨਾ ਭਰ ਚੁੱਕਾ, ਬਸ ਤੁਸੀਂ ਵਿਕਾਸ ਦੀ ਨਦੀ ਦੇ ਵਿੱਚ ਹੁਣ ਤਾਰੀਆਂ ਹੀ ਲਾਉਣੀਆਂ। ਤਾਂ ਉਸ ਤੋਂ ਬਾਅਦ ਫਿਰ ਸ਼ਾਇਦ ਇਹ ਇਲੈਕਸ਼ਨ ਕਰਵਾਉਣਗੇ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਸ਼ਿਵ ਸੈਨਾ ਹਿੰਦੁਸਤਾਨ ਦੇ ਇੱਕ ਲੀਡਰ ਨੇ ਸਿਕਿਉਰਿਟੀ ਲੈਣ ਖਾਤਰ ਘੜੀ ਝੂਠੇ ਹਮਲੇ ਦੀ ਕਹਾਣੀ, ਇਹ ਤਾਂ ਮੈਨੂੰ ਲੱਗਦਾ ਉੱਥੇ ਪਿਰਤੀ ਪਈ ਹੈ। ਨਹੀਂ, ਇਹ ਤੇ ਇਹਨਾਂ ਦਾ ਨਾ ਹੁਣ ਕਸਬ ਹੀ ਹੋ ਗਿਆ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆਉਂਦੇ ਪਏ ਆ, ਕੋਈ ਫਰਜ਼ੀ ਚਿੱਠੀ ਲਿਖ ਲੈਂਦਾ ਔਰ ਬਹੁਤ ਸਾਰੀਆਂ ਗੱਲਾਂ ਇਹ ਵੀ ਨਿਕਲਦੀਆਂ ਨੇ ਕਿ ਇਹ ਜਿਹੜੀਆਂ ਵੀਡੀਓ ਪਾਉਂਦੇ ਆ, ਕਈ ਵਾਰ ਦਾਰੂ ਨਾਲ ਢੱਕ ਕੇ ਕਦੇ ਕੁਛ ਉਹਨੂੰ ਗਾਲਾਂ ਕੱਢ ਦਿੱਤੀਆਂ, ਕਦੇ ਪਿੰਡਰਾਂ ਵਾਲੇ ਨੂੰ ਗਾਲਾਂ ਕੱਢ ਦਿੱਤੀਆਂ, ਕਦੇ ਫਲਾਣੇ ਨੂੰ ਗਾਲਾਂ ਕੱਢ ਦਿੱਤੀਆਂ। ਇਹ ਕੰਮ ਇਹਨਾਂ ਦਾ ਇਹੋ ਹੀ ਆ ਕਿ ਕੱਲ ਨੂੰ ਕੋਈ ਥ੍ਰੈਟ ਕਰੇ ਸਾਨੂੰ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਮਰਥਕ ਹਰੇਕ ਦੇ ਆ। ਤਾਂ ਕੋਈ ਵੀ ਬੰਦਾ ਜਿਹੜਾ ਉਹ ਇਹਨਾਂ ਨੂੰ ਫੋਨ ਕਰੇ, ਚਾਹੇ WhatsApp ਕਾਲ ਹੀ ਕਰਦੇ, ਚਾਹੇ ਕੋਈ Facebook ਤੇ ਜਾ ਕੇ ਕੋਈ 2 ਗਾਲਾਂ ਕੱਢਦੇ, ਇਹਨਾਂ ਨੇ ਉਹੀ ਦਿਖਾ ਦੇਣਾ ਚੱਕ ਕੇ ਕਿ ਸਾਨੂੰ ਖਤਰਾ ਹੋ ਗਿਆ। ਆਪ ਦੀ ਕਰਤੂਤ ਨਹੀਂ ਦੱਸਣੀ ਕਿ ਅਸੀਂ ਕੀ ਕੀਤਾ ਵਾ। ਤਾਂ ਇਹ ਜਿਹੜੀਆਂ ਚੀਜ਼ਾਂ ਚੱਲਦੀਆਂ ਨੇ ਉਹ ਇਹੀ ਆ, ਗੇਮ ਇਹੀ ਚੱਲਦੀ ਆ ਓਵਰਆਲ ਕਿ ਹਾਂ ਭਾਈ ਤੁਸੀਂ ਜਾ ਕੇ ਕਹਿ ਦਿਓ ਕਿ ਹਾਂ ਮੈਨੂੰ ਥ੍ਰੈਟ ਹੈ ਤੇ ਭਾਈ ਮੈਨੂੰ ਗਨਮੈਨ ਦੇ ਦਿਓ। 2-3 ਗਨਮੈਨ ਦਿੱਤੇ ਜਾਂਦੇ ਆ ਔਰ ਇਹ ਇਕੱਲੇ ਹੀ ਨਹੀਂ ਕਰਦੇ, ਹੋਰ ਵੀ ਕਈ ਆ। ਉਹ 2-4 ਜਿਹੜੇ ਗਨਮੈਨ ਆ ਉਹ ਪ੍ਰਭਾਵ ਪਾਉਂਦੇ ਫਿਰ ਜਾ ਕੇ। ਤੇ ਕਿਹੜਾ ਕੰਮ ਹੈ ਜਿਹੜਾ ਮੰਦਾ ਕੰਮ ਇਹਨਾਂ ਚੋਂ ਕਈ ਬੰਦੇ ਨਹੀਂ ਕਰਦੇ, ਬਹੁਤ ਸਾਰੇ ਕੰਮ ਕਰਦੇ। ਉਹ ਇੱਕ ਕਹਾਣੀ ਪਹਿਲੀ ਦਫਾ ਥੋੜੀ ਨਾ ਵਾਪਰੀ ਆ, ਇੱਥੇ ਜਲੰਧਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਕੀਤਾ। ਇੱਕ ਮੁੰਡੇ ਨੂੰ ਕਿਹਾ ਨਾਲ ਦੇ ਨੂੰ ਕਿ ਮੇਰੇ ਗੋਲੀ ਮਾਰ ਤੇ ਤੈਨੂੰ ਮੈਂ ਬਹੁਤ ਲਾਭ ਦੇਊਂਗਾ ਬਾਅਦ ਦੇ ਵਿੱਚ। ਤੇ ਜਦੋਂ ਗੋਲੀ ਮਾਰ ਲਈ ਆਪਣੇ ਆਪ ਨੂੰ, ਤੇ ਗਨਮੈਨਾਂ ਲੈਣ ਵਾਸਤੇ ਕਿਹਾ ਕਿ ਮੇਰੇ ਤੇ ਹਮਲਾ ਹੋ ਗਿਆ। ਬਾਅਦ ਦੇ ਵਿੱਚ ਪੁਲਿਸ ਨੇ ਬੜੀ ਬਰੀਕੀ ਦੇ ਨਾਲ ਪੜਤਾਲ ਕੀਤੀ। ਉਹ ਕਹਿੰਦੇ ਭਾਈ ਸਾਹਿਬ ਇੱਕ ਗੱਲ ਦੱਸੋ, ਜਦੋਂ ਗੋਲੀ ਮਾਰਨ ਆਏ ਸਨ ਤੇ ਉਹਨਾਂ ਨੇ ਤੁਹਾਡੇ ਸੱਜੇ ਪੱਟ ਤੋਂ ਪੈਂਟ ਦਾ ਪਹੁੰਚਾ ਚੁਕਾ ਕੇ ਗੋਲੀ ਮਾਰੀ ਹੈ? ਤੁਸੀਂ ਕਹਿੰਦੇ ਹਮਲਾਵਰ ਆਏ ਗੋਲੀ ਮਾਰ ਕੇ ਭੱਜ ਗਏ ਤੇ ਤੁਹਾਡੀ ਪੈਂਟ ਦੇ ਵਿੱਚੋਂ ਤਾਂ ਗੋਲੀ ਲੰਘੀ ਨਹੀਂ, ਗੋਲੀ ਸਿੱਧੀ ਤੁਹਾਡੇ ਪੱਟ 'ਚ ਲੱਗੀ ਹੈ ਕਿਉਂਕਿ ਪਹੁੰਚਾ ਚੱਕ ਕੇ ਮਾਰੀ ਗੋਲੀ। ਮੈਂ ਹੋਣਾ ਚੱਲ ਪੈਂਟ ਦੁਬਾਰਾ ਨਾ ਲਵਾਂਗੇ, ਗਨਮੈਨ ਤਾਂ ਆਈ ਜਾਣੇ ਆ, ਨਹੀਂ ਤਾਂ ਪੈਂਟ ਵੀ ਲੈਣੀ ਪੈਣੀ, ਉਹਦੇ ਵਿੱਚੋਂ ਮੋਰੀ ਨਿਕਲ ਜੂਗੀ। ਤਾਂ ਫੜਿਆ ਗਿਆ, ਉਹ ਵੀ ਬੰਦਾ ਫੜਿਆ ਗਿਆ ਸੀਗਾ। ਤਾਂ ਇਹ ਹੁਣ ਜਿਹੜਾ ਮਾਮਲਾ ਲੁਧਿਆਣੇ ਦਾ, ਜਿੱਥੇ ਇੱਕ ਬੰਦੇ ਨੇ ਇਸ ਤਰ੍ਹਾਂ ਹੀ ਕੀਤਾ, ਇਹਨਾਂ ਦਾ ਜਿਹੜਾ ਸੀਗਾ ਸ਼ਿਵ ਸੈਨਾ ਹਿੰਦੁਸਤਾਨ ਦਾ ਸੀਗਾ ਕੋਈ ਲੀਡਰ, ਤੇ ਵੈਸੇ ਤੇ ਇਹ ਮੇਰੇ ਖਿਆਲ ਦੇ ਨਾਲ ਪੂਰਬ ਦਾ ਆਜ਼ਮਗੜ੍ਹ ਜ਼ਿਲ੍ਹੇ ਦਾ, ਉੱਤਰ ਪ੍ਰਦੇਸ਼ ਦਾ। ਤੇ ਇਹ ਨਰਿੰਦਰ ਭਾਰਦਵਾਜ ਨਾਂ ਦਾ ਬੰਦਾ ਕਿਸੇ ਟਰਾਲੀ ਦੇ ਨਾਲ ਟਕਰਾ ਗਿਆ, ਕਿਤੇ ਖਾਧੀ ਪੀਤੀ 'ਚ ਪਤਾ ਨਹੀਂ ਕਿੱਦਾਂ ਟਕਰਾ ਗਿਆ, ਸੱਟਾਂ ਸੁੱਟਾਂ ਲੱਗੀਆਂ ਤੇ ਇਹਨੇ ਕਹਾਣੀ ਕਰ ਦਿੱਤੀ ਕਿ ਮੇਰੇ ਤੇ ਹਮਲਾ ਹੋ ਗਿਆ। ਉਸ ਤੋਂ ਬਾਅਦ ਪੁਲਿਸ ਨੇ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਕਿਉਂਕਿ ਇਹੋ ਜਿਹੀਆਂ ਵਾਹਵਾ ਖਬਰਾਂ ਜਿਹੜੀਆਂ ਫੈਲੀਆਂ ਪਈਆਂ। ਤਾਂ ਜਦੋਂ ਪੁਲਿਸ ਨੇ ਬਾਰੀਕੀ ਦੇ ਨਾਲ ਜਾਂਚ ਪੜਤਾਲ ਕੀਤੀ ਤਾਂ ਮਾਮਲਾ ਕੁਛ ਹੋਰ ਨਿਕਲਿਆ। ਗਨਮੈਨ ਲੈਂਦਾ ਪੱਕੇ ਹੀ ਗਨਮੈਨ ਲੈ ਲਏ, ਔਰ ਗਨਮੈਨ ਵੀ ਵਾਧੂ ਜੇਲ੍ਹ ਦੇ ਆਲੇ ਦੁਆਲੇ, ਤੁਹਾਨੂੰ ਪਤਾ ਕਿੰਨੀ ਪੁਲਿਸ ਹੁੰਦੀ ਆ, ਤਾਂ ਪੱਕੇ ਹੀ ਗਨਮੈਨ ਮਿਲ ਗਏ, ਪੱਕੀ ਸਿਕਿਉਰਿਟੀ ਮਿਲ ਗਈ ਆ। ਕਹਿੰਦੇ ਕਿ ਚੱਲ ਆ ਜਾ ਭਾਈ, ਤੂੰ ਖਾ ਦਾਲ ਤੇ ਖਾ ਰੋਟੀਆਂ, ਲੈ ਪ੍ਰਭੂ ਦਾ ਨਾਮ। ਜੀ, ਅਗਲੀ ਗੱਲ ਕਰਦੇ ਜਾਈਏ, ਕਹਿੰਦੇ ਪੰਜਾਬ ਵਿੱਚ ਫੇਰ ਆਇਆ ਹੈ ਬੱਦਲ ਚੜ੍ਹ ਕੇ।
ਜਦੋਂ ਇਹਨਾਂ ਦਿਨਾਂ ਦੇ ਵਿੱਚ ਬੱਦਲ ਚੜ ਕੇ ਆ ਗਿਆ ਤਾਂ ਸਮਝ ਲਓ ਫਿਰ ਦੂਸਰਾ ਜਿਹੜਾ ਕਿਸਾਨ ਆ ਉਹ ਤੇ ਥੱਲੇ ਸਾਹ ਫੜ ਕੇ ਬੈਠੂਗਾ, ਦਿਲ ਫੜ ਕੇ ਬੈਠੂਗਾ। ਤਾਂ ਇਹ ਬਹੁਤ ਕਹੀਏ ਕਿ ਇਸ ਵੇਲੇ ਜੇ ਕਹੀਏ ਡਰਾਵਣਾ ਮਾਹੌਲ ਹੈ, ਡਰਾਵਣਾ ਮੌਸਮ ਹੈ। ਪਰ ਮੌਸਮ ਹੈ ਜਿਹੜਾ ਉਹ ਇਸ ਸਾਲ ਤੇ ਕਮਾਲ ਦੀਆਂ ਖੇਡਾਂ ਖੇਡ ਗਿਆ, ਕਮਾਲ ਦੀਆਂ ਖੇਡਾਂ। ਕਿ ਜਿਵੇਂ ਇੱਕ ਨਟਖਟ ਬੱਚਾ ਹੁੰਦਾ ਨਾ, ਕਈ ਵਾਰ ਸ਼ਰਾਰਤ ਕਰ ਦਿੰਦਾ, ਮਾਨਤੀ ਜੇ ਹੱਸਣ ਲੱਗ ਪੈਂਦਾ, ਫਿਰ ਰੋਣ ਲੱਗ ਜਾਂਦਾ, ਇਸ ਤਰ੍ਹਾਂ ਦਾ ਹੋਇਆ, ਨਟਖਟ ਬੱਚੇ ਵਰਗਾ ਮੌਸਮ ਹੋਇਆ ਪਿਆ। ਯਾਨੀ ਅਕਤੂਬਰ 'ਚ ਦੇਖੋ ਤਾਂ ਮੀਂਹ, ਨਵੰਬਰ 'ਚ ਦੇਖੋ ਤਾਂ ਮੀਂਹ, ਦਸੰਬਰ 'ਚ ਫਿਰ ਮੀਂਹ, ਜਨਵਰੀ 'ਚ ਮੀਂਹ, ਫਰਵਰੀ 'ਚ ਵੀ ਮੀਂਹ, ਮਾਰਚ 'ਚ ਵੀ ਮੀਂਹ, ਤੇ ਹੁਣ ਅਪ੍ਰੈਲ 'ਚ ਜਾ ਕੇ ਬੱਸ ਕਰ ਜਾਵੇ। ਕੁਛ ਤੇ ਮਜ਼ਾਕ ਕਰਦੇ ਨੇ, ਕਹਿੰਦੇ ਕਿ ਨੀਲੇ ਨੇ ਗੁੱਸੇ ਹੋ ਕੇ ਜਿਹੜਾ ਚੱਕਿਆ ਸੀਗਾ ਢੱਕਣ ਉਹ ਓਦਾਂ ਹੀ ਰਹਿਣ ਦਿੱਤਾ ਤੇ ਆਪ ਚਾਈਨਾ ਨੂੰ ਚਲ ਗਿਆ। ਉਹ ਚਲੋ ਮਜ਼ਾਕ ਚੱਲਦੇ, ਮਜ਼ਾਹੀ ਅੰਦਾਜ਼ ਦੇ ਵਿੱਚ ਲੋਕ ਮੌਜੂ ਉਡਾਉਂਦੇ ਇੱਕ ਦੂਜੇ ਦਾ। ਪਰ ਇੱਥੇ ਮਾਹੌਲ ਜਿਹੜਾ ਆ ਉਹ ਇਸ ਵੇਲੇ ਡਰਾਵਣਾ ਹੈ। ਕੁਛ ਇਲਾਕਿਆਂ ਦੇ ਵਿੱਚ ਅੱਜ ਸਾਡੇ ਖਾਸ ਤੌਰ ਤੇ ਅਬੋਹਰ ਦੇ ਨੇੜੇ ਪਿੰਡਾਂ ਦੇ ਵਿੱਚ ਕਾਫੀ ਗੜੇਮਾਰੀ ਹੋਈ ਆ। ਮੁਕਤਸਰ ਦੇ ਵਿੱਚ ਵਾਹਵਾ ਦੱਸਦੇ ਕਿ ਉੱਥੇ ਵੀ ਮੀਂਹ ਜਿਹਾ ਆ। ਸਾਡੇ ਵੀ ਇੱਧਰ ਮੌਸਮ ਖਰਾਬ ਆ। ਪੰਜਾਬ ਦੇ ਕਈ ਥਾਵਾਂ ਤੇ ਅੱਜ ਜਿਹੜਾ ਮੌਸਮ ਅਚਾਨਕ ਫੇਰ ਵਿਗੜਿਆ। ਕੱਲ ਵੀ ਮੌਸਮ ਵਿਗੜਿਆ ਸੀਗਾ। ਤਾਂ ਦੁਆ ਹੀ ਕਰ ਸਕਦੇ ਹਾਂ, ਸੌਖੀ ਸੁੱਖ ਸਕਦੇ ਹਾਂ ਕਿ ਭਾਈ ਇਹ ਜਿਹੜਾ ਮੌਸਮ ਹੈ ਠੀਕ ਹੋ ਜਾਵੇ, ਪਰ ਕੁਦਰਤ ਤੇ ਕੋਈ ਜ਼ੋਰ ਨਹੀਂ। ਤਾਂ ਜਿਸ ਤਰ੍ਹਾਂ ਦਾ ਮੌਸਮ, ਜਿਵੇਂ ਮੈਂ ਕਿਹਾ ਕਿ ਝੋਨਿਆਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਅਣਕਿਆਸਿਆ ਮੌਸਮ ਹੈ ਜਿਹੜਾ ਉਹ ਵਿਗੜਦਾ ਰਿਹਾ। ਤਾਂ ਕਿਤੇ ਨਾ ਕਿਤੇ ਕਲਾਈਮੇਟ ਚੇਂਜ ਜਿਹਦੀ ਆਪਾਂ ਗੱਲ ਅਕਸਰ ਕਰਦੇ ਰਹਿੰਦੇ ਹਾਂ, ਉਹ ਅਸਰ ਦਿਖਾ ਰਿਹਾ। ਹੁਣ ਇਹ ਕਿੰਨਾ ਕੁ ਅੱਗੇ ਚੱਲ ਕੇ ਹੋਰ ਵਿਗੜੇਗਾ, ਕਿੰਨਾ ਕੁ ਜਾ ਕੇ ਮੌਸਮ ਜਿਹੜਾ ਸਰਦ ਗਰਮ ਯਾਨੀ ਤਬਦੀਲ ਹੋਏਗਾ, ਇਹ ਤੇ ਆਉਣ ਵਾਲਾ ਸਮਾਂ ਹੀ ਦੱਸ ਸਕਦਾ, ਮੌਸਮ ਵਿਗਿਆਨੀ ਦੱਸ ਸਕਦੇ ਆ। ਪਰ ਕਿਸਾਨ ਹੈ ਜਿਹੜਾ, ਉਹ ਬਹੁਤਾ ਕਿਸਾਨ ਯਾਨੀ ਵਰਗ ਹੈ ਜਿਹੜਾ, ਉਹ ਇਹਨਾਂ ਚੀਜ਼ਾਂ ਤੋਂ ਅਣਜਾਣ ਆ, ਪਰ ਆਪਣੇ ਫਿਕਰਾਂ ਪ੍ਰਤੀ ਬਹੁਤ ਸੰਜੀਦਾ ਕਿ ਜੇ ਜ਼ਿਆਦਾ ਪੈ ਗਿਆ ਫਿਰ ਕੀ ਹੋਊਗਾ। ਗੜੇ ਤਾਂ ਕਹਿੰਦਾ ਹੀ ਨਹੀਂ ਨਾ ਕਿਸਾਨ ਡਰਦਾ, ਗੜਿਆਂ ਤੋਂ ਇੰਨਾ ਡਰਦਾ ਹੈ ਕਿ ਗੜਿਆਂ ਨੂੰ ਗੜਾ ਨਹੀਂ ਕਹਿੰਦਾ ਕਿਸਾਨ, ਭੈੜਾ ਕਹਿੰਦਾ ਕਿ ਭੈੜਾ ਪੈ ਗਿਆ ਤੇ ਫਿਰ ਕਿੱਧਰ ਜਾਵਾਂਗੇ, ਕਿਉਂਕਿ ਇਹ ਬਹੁਤ ਭੈੜਾ। ਫਿਰ ਜਿਹੜਾ ਅੱਗੇ ਇਹਦਾ ਆਇਆ ਸਮਾਂ ਭੈੜਾ ਹੁੰਦਾ, ਉਹ ਤੇ ਬਾਹਲਾ ਹੀ ਭੈੜਾ ਹੁੰਦਾ। ਜੀ ਜੀ ਜੀ। ਤੇ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।